ਅੱਜ-ਕੱਲ੍ਹ ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਕਾਲ ਸੈਂਟਰਸ ਆ, ਉਹ ਫਰੋਡ ਬਹੁਤ ਕਰ ਰਹੇ ਆ, ਲੋਕਾਂ ਨੂੰ ਕਾਲਾਂ ਕਰ ਰਹੇ ਆ, ਵੱਖ-ਵੱਖ ਤਰ੍ਹਾਂ ਦੀਆਂ ਵੀ ਤੁਹਾਡੇ ਕੰਪਿਊਟਰਾਂ 'ਚ ਵਾਇਰਸ ਆ ਗਏ ਆ। ਕੋਈ ਕਹਿ ਰਿਹਾ ਜੀ ਤੁਸੀਂ ਟ੍ਰਾਂਜੈਕਸ਼ਨ ਕੀਤਾ ਆ ਵੱਡਾ ਤੇ ਤੁਹਾਡੇ ਅਗੇਂਸਟ ਫਰੋਡ ਦੇ ਚਾਰਜਸ ਆ, ਤੁਹਾਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ। ਤੇ ਇੱਥੋਂ ਤੱਕ ਕਿ ਇਹ ਕੁਛ ਜਿਹੜੇ ਅਮਰੀਕਾ ਦੇ ਵਿੱਚ ਪੁਲਿਸ ਵਰਦੀ ਦੇ ਵਿੱਚ ਬੈਠੇ ਲੋਕ ਵੀ ਉਹਨਾਂ ਨਾਲ ਵੀਡੀਓ ਦੇ ਉੱਤੇ ਗੱਲਬਾਤ ਕਰਾ ਦਿੰਦੇ ਹੈਗੇ ਆ। ਇਹ ਪਿਛਲੇ ਸਮਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਫਰਾਡ ਚੱਲ ਰਿਹਾ ਹੈਗਾ। ਪਰ ਖਬਰ ਇਹ ਆ ਰਹੀ ਆ ਵੀ ਐਫਬੀਆਈ ਵੀ ਟਿੱਕੇ ਨਹੀਂ ਬੈਠ ਰਹੀ। ਐਫਬੀਆਈ ਨੇ ਇੱਕ ਭਾਰਤ ਦੇ ਨਾਲ ਲਿੰਕਡ ਸੈਂਟਰ ਜਿਹੜਾ ਸੀ ਸਕੈਮ ਜੋ ਕਰ ਰਿਹਾ ਸੀ, ਜਿਹਨੇ ਕਹਿੰਦੇ ਹੰਡਰਡਸ ਆਫ ਐਲਡਰਲੀ ਅਮਰੀਕਨਸ, ਬਹੁਤ ਸਾਰੇ ਜਿਹੜੇ 100 ਦੇ ਹਿਸਾਬ ਨਾਲ ਬਜ਼ੁਰਗ ਅਮਰੀਕਨਾਂ ਨੂੰ ਜਿਹੜਾ ਲੁੱਟਿਆ ਸੀ ਮਿਲੀਅਨਸ ਆਫ ਡਾਲਰ ਥਰੂ ਫੇਕ ਟੈਕਸ ਸਪੋਰਟ ਸਕੀਮ, ਉਹਨਾਂ ਨੂੰ ਅਰੈਸਟ ਕਰ ਲਿਆ ਹੈਗਾ। ਤੇ ਇਹ ਜਿਹੜਾ ਆਪਰੇਸ਼ਨ ਸੀਗਾ ਫਰਾਡ ਨੈਟਵਰਕ ਇੰਡੀਆ ਦੇ ਵਿੱਚ ਸੈਟਅਪ ਕੀਤਾ ਸੀ। ਯੂਐਸ ਬੇਸਡ ਟੈਲੀਕਾਮ ਐਗਜ਼ੀਕਿਊਟਿਵ ਜਿਹੜੇ ਸੀ ਉਹਨਾਂ ਨੇ ਰਾਊਟ ਸਕੈਮ ਕਾਲਸ ਕੀਤੀਆਂ ਸੀਗੀਆਂ। ਸੋ ਐਫਬੀਆਈ ਦਾ ਬੋਸਟਨ ਡਿਵੀਜ਼ਨ, ਐਡਮ ਜੰਗ ਆਫ ਫਲੋਰੀਡਾ ਤੇ ਹੈਰੀਸਨ ਗਵੇਸ ਆਫ ਲਾਸ ਵੈਗਸ, ਇਹ ਟੈਲੀਕਾਮ ਕੰਪਨੀ ਜਿਹੜੀ ਆ ਰਿੰਗਵਾ ਕਰਕੇ ਆ ਉਸ ਨੂੰ ਆਪਰੇਟ ਕਰਦੇ ਸੀ, ਜੋ ਕਿ ਫੋਨ ਨੂੰ ਰਾਊਟਿੰਗ ਕਰਦੇ ਸੀ ਤੇ ਟਰੈਕਿੰਗ ਸਰਵਿਸਿਜ਼ ਓਵਰਸੀ ਜਿਹੜੇ ਸੀਗੇ ਫਰਾਡਸਟਰ ਉਹਨਾਂ ਨੂੰ ਦਿੰਦੇ ਸੀ। ਪ੍ਰੋਸੀਕਿਊਟਰਸ ਨੇ ਕਿਹਾ ਵੀ ਜਿਹੜੇ ਐਗਜ਼ੀਕਿਊਟਿਵ ਸੀ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਉਹਨਾਂ ਦੇ ਕਲਾਇੰਟ ਆ ਉਹ ਸਕੈਮ ਰਨ ਕਰ ਰਹੇ ਹੈਗੇ ਆ, ਪਰ ਫਿਰ ਵੀ ਉਹ ਉਹਨਾਂ ਦੀ ਜਿਹੜੀ ਹੈਲਪ ਕਰਦੇ ਰਹੇ। ਈਵਨ ਦੋ ਜਿਹੜੀਆਂ ਕੁਝ ਕੰਪਲੇਨ ਵੀ ਸੀਗੀਆਂ, ਅਕਾਊਂਟ ਵੀ ਕਈਆਂ ਦੇ ਸਸਪੈਂਡ ਹੋਏ ਹੈਗੇ ਆ। ਸੋ ਦੋਨੋਂ ਜਣਿਆਂ ਨੇ ਜੂਨ 2000 ਦੋਨਾਂ ਨੇ ਗਿਲਟੀ ਕਰ ਲਿਆ ਹੈਗਾ ਫੈਡਰਲ ਚਾਰजेस ਤੇ ਉਹਨਾਂ ਦੀ ਜਿਹੜੀ ਸੈਂਟੈਂਸਿੰਗ ਆ ਹੁਣ ਜੂਨ 2026 ਚ ਹੋਣੀ ਆ। ਇਨਵੈਸਟੀਗੇਸ਼ਨ ਦੇ ਥਰੂ ਜਿਹੜੇ ਇੰਡੀਅਨ ਨੈਸ਼ਨਲ, ਭਾਰਤੀ ਮੂਲ ਦੇ ਜਿਹੜੇ ਨੈਸ਼ਨਲ ਜਿਹੜੇ ਫੜੇ ਗਏ ਆ ਉਹਨਾਂ 'ਚ ਸਾਹਿਲ ਨਾਰਿੰਗ, ਚਿਰਾਗ ਸਚਦੇਵਾ, ਅਬਰਾਰ ਅੰਜਮ, ਮਨੀਸ਼ ਕੁਮਾਰ ਤੇ ਜਗਮੀਤ ਸਿੰਘ ਬਿਰਕ, ਇਹਨਾਂ ਦੇ ਨਾਂ ਦੱਸੇ ਗਏ ਹੈਗੇ ਆ। ਅਥਾਰਟੀਜ਼ ਨੇ ਇਹ ਕਿਹਾ ਵੀ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਫੇਕ ਵਾਇਰਸ ਅਲਰਟ ਜਿਹੜੇ ਜਾਂਦੇ ਸੀ ਤੇ ਉਹ ਕੰਪਿਊਟਰ ਤੇ ਕਹਿੰਦੇ ਸੀ ਇਸ ਨੰਬਰ ਤੇ ਕਾਲ ਕਰੋ। ਜਦੋਂ ਕਾਲ ਕਰਦੇ ਸੀ ਤੇ ਉਹ ਫਿਰ ਵਿਕਟਮਸ ਨੂੰ ਕਹਿੰਦੇ ਸੀ ਵੀ ਤੁਹਾਨੂੰ ਜਿਹੜੇ ਆ ਇਹ ਪੈਸੇ ਪੇ ਕਰਨੇ ਪੈਣੇ ਆ ਜਾਂ ਕਾਰਡ ਦੇ ਥਰੂ ਜਾਂ ਡਿਫਰੈਂਟ ਤਰੀਕੇ ਦੇ ਥਰੂ, ਤੇ ਉਹ ਪੂਰਾ ਫਾਈਨੈਂਸ਼ੀਅਲ ਡਾਟਾ ਵੀ ਚੋਰੀ ਕਰ ਲੈਂਦੇ ਸੀ ਜਦੋਂ ਕਹਿੰਦੇ ਸੀ ਅਸੀਂ ਤੁਹਾਡਾ ਜਿਹੜਾ ਕੰਪਿਊਟਰ ਆ ਉਹ ਵਾਇਰਸ ਤੋਂ ਕਲੀਨ ਕਰ ਦਿੰਨੇ ਆ। ਤੇ ਇਸ ਦੇ ਥਰੂ ਕਹਿੰਦੇ ਵੀ 2.1 ਬਿਲੀਅਨ ਡਾਲਰ ਦਾ ਜਿਹੜਾ ਲਾਸ ਆ ਉਹ ਪਿਛਲੇ ਸਾਲ ਹੋਇਆ। ਐਫਬੀਆਈ ਇਹ ਦੱਸ ਰਹੀ ਆ ਵੀ ਟੈਕ ਸਪੋਰਟ ਸਕੈਮ 2.1 ਬਿਲੀਅਨ ਡਾਲਰ, ਇਹ ਬਹੁਤ ਵੱਡਾ ਜਿਹੜਾ ਲਾਸ ਹੈਗਾ ਆ। ਸੋ ਇਹ ਜਿਹੜੇ ਕ੍ਰਿਮੀਨਲ ਨੈਟਵਰਕਸ ਆ, ਐਫਬੀਆਈ ਵਾਲੇ ਕਹਿੰਦੇ ਅਸੀਂ ਉਹਨਾਂ ਨੂੰ ਟਿਕਣ ਨਹੀਂ ਦੇਵਾਂਗੇ ਤੇ ਅਰੈਸਟ ਕਰਾਂਗੇ ਜਿੱਦਾਂ ਅਸੀਂ ਇਹ ਲੋਕ ਅਰੈਸਟ ਕੀਤੇ ਹੈਗੇ ਆ। ਸੋ 5 ਇੰਡੀਅਨਸ ਤੇ 2 ਯੂਐਸ ਦੇ ਵਿੱਚ ਜਿਹੜੇ ਟੈਲੀਕਾਮ ਦੇ ਐਗਜ਼ੀਕਿਊਟਿਵਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਜੀ, ਸੋ ਲੋਕਾਂ ਨੂੰ ਠੱਗਣ ਦਾ ਇਹਨਾਂ ਨੇ ਧੰਦਾ ਜਿਹੜਾ ਇਹ ਬਣਾਇਆ ਇਹ ਰੁਕ ਨਹੀਂ ਰਿਹਾ ਹੈਗਾ। ਉੱਦਾਂ ਕਈ ਤਰੀਕੇ ਦੀਆਂ ਗੱਲਾਂ ਕਾਂਗਰਸ ਦੇ ਵਿੱਚ ਚੱਲਦੀਆਂ ਜਾ ਰਹੀਆਂ, ਬੜਾ ਕੁਛ ਜਿਹੜਾ ਉਹ ਹੋ ਰਿਹਾ, ਬਟ ਇਹ ਕੰਮ ਰੁਕ ਨਹੀਂ ਰਿਹਾ।